ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਦੂਸਰਾ ਅਹਿਮ ਇਸ਼ੂ ਇਹ ਸੀ ਕਿ ਸਿੱਖ ਬਨਾਮ ਭਾਜਪਾ ਆਮ ਆਦਮੀ ਪਾਰਟੀ ਅਤੇ ਨਾਗਰਿਕਤਾ ਕਾਨੂੰਨ ਲਖਨਊ ਵਿਖੇ ਪੁਲਿਸ ਦੇ ਤਸ਼ੱਦਦ ਨੇ ਲੰਗਰ ਰੋਕਿਆ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 167 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ ਔਰ ਉਹਨਾਂ ਦੀਆਂ ਜੋ ਮੁੱਢਲੀਆਂ ਸਹੂਲਤਾਂ ਨੇ, ਲੋੜਾਂ ਨੇ, ਉਹਨਾਂ ਨੂੰ ਉਹਨਾਂ ਤੋਂ ਵਾਂਝਿਆ ਕੀਤਾ ਹੋਇਆ ਹੈ। ਸੋ ਅਸੀਂ ਉਹਨਾਂ ਨੂੰ ਐਵਰੀਡੇ ਯਾਦ ਕਰਦੇ ਹਾਂ, ਉਹਨਾਂ ਦੀ ਬਹਾਦਰੀ ਨੂੰ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਸੋ ਹੁਣ ਆਪਾਂ ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਉਸ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो 167 दिन ਆਲਮੋਸਟ 5.5 ਮਹੀਨੇ ਬਿਲਕੁਲ ਉਹੀ ਜ਼ੁਲਮ, ਉਹੀ ਕਹਾਣੀ, ਉਹੀ ਫੌਜ, ਉਹੀ ਦਵਿੰਦਰ ਸਿੰਘ ਡੀਐਸਪੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵਾਰ ਲੱਗਾ ਕਿ ਵੀ ਉਹ ਸਾਰੀ ਹਕੀਕਤ ਬਾਹਰ ਆ ਗਈ ਹੈ ਕਿ ਕਿਵੇਂ ਇਹਨਾਂ ਨੇ ਪਾਰਲੀਮੈਂਟ ਦੇ ਉੱਤੇ ਅਟੈਕ ਕਰਵਾਇਆ, ਕਿਵੇਂ ਇਹ ਕੋਈ ਵੱਡਾ ਕਾਰਾ ਕਰਨ ਜਾ ਰਹੇ ਸੀ। ਪਰ ਤੁਸੀਂ ਦੇਖੋਗੇ ਕਿ ਇੱਕਦਮ ਖਬਰਾਂ ਚੋਂ ਉਹ ਮੁੱਦਾ ਗਾਇਬ ਹੋ ਗਿਆ। ਇਹ ਵੀ ਇੱਕ ਤਰੀਕਾ ਹੈ ਕਿ ਇਸ ਸਾਰੇ ਨੂੰ ਤੁਸੀਂ ਜਿੱਥੇ ਵੀ ਕੁਝ ਹੁੰਦਾ ਹੈ ਰੌਲਾ ਪਏਗਾ, ਮੀਡੀਆ ਦੀ ਵੀ ਇੱਕ ਭੁੱਖ ਹੁੰਦੀ ਹੈ ਫॉर द ਨਿਊਜ਼। ਲੋਕ ਵੀ ਅੱਜ ਕੱਲ੍ਹ ਉਸ ਕਿਸਮ ਦੇ ਟਿਕਟੌਕ ਬ੍ਰਾਂਡ ਹੀ ਹੋ ਗਏ ਕਿ ਵੀ ਉਨੀ ਕੁ ਦੇਰ ਹੀ ਖਬਰ ਹੁੰਦੀ ਹੈ, ਜਿੰਨੀ ਦੇਰ ਸਾਹਮਣੇ ਹੈ ਫਿਰ ਕੋਈ ਨਵਾਂ ਟਿਕਟੌਕ ਆ ਜਾਂਦਾ, ਫਿਰ ਉੱਤੇ ਚਰਚਾ ਸ਼ੁਰੂ ਹੋ ਜਾਂਦੀ ਹੈ ਜੀ। ਔਰ ਇਸ ਸਾਰੇ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 5.5 ਮਹੀਨੇ ਬੀਤਣ ਦੇ ਬਾਵਜੂਦ ਜੰਮੂ ਕਸ਼ਮੀਰ ਦੇ ਲੋਕ, ਖਾਸ ਤੌਰ 'ਤੇ ਕਸ਼ਮੀਰ ਵਾਦੀ ਦੇ, ਉਹ ਰਿਵੋਲਟ ਦੇ ਵਿੱਚ ਹੀ ਨੇ, ਉਹ ਵਿਦਰੋਹ ਦੇ ਵਿੱਚ ਨੇ, ਰਿਬੈਲੀਅਨ ਦੇ ਵਿੱਚ ਨੇ, ਬੇਸ਼ੱਕ ਖਾਮੋਸ਼ ਨੇ। ਔਰ ਇਹਨਾਂ ਨੂੰ ਅਜੇ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਇਹਨਾਂ ਨੂੰ ਹੈਂਡਲ ਕਿਵੇਂ ਕਰੀਏ। ਔਰ ਅੱਜ ਜਿਹੜੀਆਂ ਖਬਰਾਂ ਅਸੀਂ ਇਹ ਸਾਰੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਔਰ ਇਹ ਇਸ ਵੇਲੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ 36 ਮਿਨਿਸਟਰ ਮੋਦੀ ਸਰਕਾਰ ਦੇ 36 ਅੰਗਰੇਜ਼ੀ 'ਚ ਜੀ 36 ਮਿਨਿਸਟਰ ਇਸ ਵੇਲੇ ਕਸ਼ਮੀਰ ਦੇ ਦੌਰੇ ਤੇ ਨੇ। ਵਾਹ। ਲੋਕ ਤਾਂ ਬਾਹਰ ਨਿਕਲ ਨਹੀਂ ਸਕਦੇ, ਉਹ ਲੋਕਾਂ ਨਾਲ ਆਮ ਨਾਲ ਗੱਲ ਨਹੀਂ ਕਰਨੀ। ਇਹ ਹੁਣ ਇੱਕ ਪਾਸੇ ਕਹਿੰਦੇ ਨੇ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ, ਦੂਸਰੇ ਪਾਸੇ ਕਹਿੰਦੇ ਸਭ ਹਾਲਾਤ ਨਾਰਮਲ ਨੇ ਜੀ, ਲੋਕ ਤਾਂ ਉੱਥੇ ਬਹੁਤ ਇੰਜੋਏ ਕਰ ਰਹੇ ਨੇ। ਤੇ ਇਹ ਜਿਹੜੇ 36 ਮੰਤਰੀ ਨੇ ਇਸ ਠੰਡ ਦੇ ਵਿੱਚ ਜਦੋਂ ਸਨੋ ਪੈ ਰਹੀ ਆ ਜਾਂ ਦੂਜੇ ਉੱਥੇ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ ਅੰਬ ਲੈਣ ਚੱਲੇ ਨੇ। ਔਰ ਇਹਨਾਂ ਦਾ ਜਿਹੜਾ ਮਿਨਿਸਟਰ ਹੈ ਯੂਨੀਅਨ ਮਿਨਿਸਟਰ ਪ੍ਰਕਾਸ਼ ਜਾਵੇਦਕਰ on 36 union ministers to visit Jammu and Kashmir, ਉਹ ਕਹਿੰਦਾ ਕਾਂਗਰਸ allegations are meaningless, the ministers are going for developmental work, the visit is not regarding any political benefits। ਅਸੀਂ ਕੋਈ ਸਿਆਸੀ ਫਾਇਦੇ ਲਈ ਨਹੀਂ ਚੱਲੇ, ਉੱਥੇ ਇਹਨਾਂ ਨੇ ਡਿਵੈਲਪਮੈਂਟ ਕਰਨੀ ਹੈ, ਇਹਨਾਂ ਨੇ ਜਾ ਕੇ ਉੱਥੇ ਖੂਹ ਖੋਦਣੇ ਨੇ, ਇਹਨਾਂ ਨੇ ਜਾ ਕੇ ਜਿਹੜੀ ਹੈ ਉਹ ਬਰਫ਼ ਜਿਹੜੀ ਆ ਉਹ ਹਟਾਣੀ ਹੈ, ਇਹ ਉਹਨਾਂ ਨੇ ਕਰਨਾ। ਪਰ ਇਹ ਗੱਲ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ। ਔਰ ਅੱਗੇ ਇਹ BBC ਦੀ ਸਟੋਰੀ ਹੈ, ਲੋਕਾਂ ਦੇ ਰਿਐਕਸ਼ਨ ਦਿੱਤੇ ਹੋਏ ਨੇ ਵੀ ਲੋਕ ਇਹਨੂੰ ਕਿਵੇਂ ਲੈਂਦੇ ਨੇ। ਪਰ ਇਹ ਆਪਣੇ ਆਪ 'ਚ ਹੀ ਇਹ ਗੱਲ ਸਾਬਤ ਕਰਦੀ ਹੈ ਕਿ ਇਹਨਾਂ ਦਾ ਸਾਰੇ ਪ੍ਰੋਪੇਗੈਂਡਾ ਜਿਹੜਾ ਹੈ ਉਹ ਕਿਵੇਂ ਐਕਸਪੋਜ਼ ਹੋ ਰਿਹਾ ਹੈ। ਔਰ ਜੇ 36 ਮਿਨਿਸਟਰ ਇੱਕੋ ਵੇਲੇ ਇਕੱਠੇ ਜਿਹੜੇ ਨੇ ਜਾ ਰਹੇ ਨੇ, ਜਾਂ ਤਾਂ ਇਹ ਸਾਰੇ ਡੋਬਣੇ ਹੋਣਗੇ ਉੱਥੇ ਚਨਾਹ ਦੇ ਵਿੱਚ ਜਾਂ ਜੇਹਲਮ ਦੇ ਵਿੱਚ, ਫਿਰ ਤਾਂ ਸਮਝ ਆ ਸਕਦੀ ਹੈ। ਕੋਈ ਕਾਰਾ ਕਰਵਾਉਣਾ ਹੋਏ, ਕੋਈ ਤਾਂ ਇਹਦੀ ਹਮਲਾ ਕਰਾਉਣਾ ਹੋਏ, ਇਹ ਵੀ ਨਹੀਂ ਪਤਾ। ਲੇਕਿਨ ਹਾਲ ਦੀ ਘੜੀ ਇਹ ਦੱਸਦਾ ਵੀ ਇਹਨਾਂ ਦੇ ਕਲੇਮ ਕਿੰਨੇ ਝੂਠੇ ਨੇ। ਫਿਰ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਇਹ ਡਰਾਮਾ ਚੱਲ ਰਿਹਾ, ਦੂਸਰੇ ਪਾਸੇ ਜਿਹੜਾ ਇਹਨਾਂ ਦਾ ਹੁਣ ਨੈਸ਼ਨਲ ਡਿਫੈਂਸ ਚੀਫ ਰਾਵਤ ਨੂੰ ਲਾਇਆ, ਉਹ ਅਜੇ ਵੀ ਜੰਗ ਦੇ ਪਹਾੜੇ ਪੜ ਰਿਹਾ। ਉਹਨੇ ਕਿਹਾ ਜੀ ਰਾਵਤ ਸੇਜ਼ ਡਿਫਿਕਲਟ ਟੂ ਪ੍ਰੈਡਿਕਟ ਵਾਰ ਪੋਸੀਬਿਲਿਟੀ ਵਿਦ ਪਾਕਿਸਤਾਨ। ਉਹਨੇ ਕਿਹਾ ਜੀ ਅਸੀਂ ਫੌਜ ਨੂੰ ਤਿਆਰ ਰਹਿਣ ਲਈ ਕਿਹਾ, ਪਰ ਅਜੇ ਅਸੀਂ ਕਹਿ ਨਹੀਂ ਸਕਦੇ ਕੀ ਹੋਏ। ਜਦੋਂ ਕਿ ਇਮਰਾਨ ਖਾਨ ਉਹਨਾਂ ਦੀ ਕੱਲ੍ਹ ਵੀ ਸੀ ਸਪੀਚ ਕਿ ਭਾਰਤ ਕਿਸੇ ਵੇਲੇ ਵੀ ਇਸ ਕਿਸਮ ਦਾ ਦੁঃਸਾਹਸ ਕਰ ਸਕਦਾ ਹੈ ਔਰ ਜੰਗ ਦਾ ਜਿਹੜਾ ਉਹ ਮੁਕਾਮ ਬਣ ਸਕਦਾ ਹੈ। ਹੁਣ ਉਹਨਾਂ ਦੀ ਕੀ ਜਾਣਕਾਰੀ ਹੈ ਔਰ ਇਹਦੀ ਬਿਆਨਬਾਜ਼ੀ ਕੀ ਹੈ। ਲੇਕਿਨ ਜਦੋਂ ਤੁਸੀਂ 2 and 2 ਟੁਗੈਦਰ ਕਰਕੇ ਦੇਖਦੇ ਹੋ, ਜਿਹੜਾ BJP ਦਾ ਜੰਮੂ ਕਸ਼ਮੀਰ ਦਾ ਪ੍ਰਧਾਨ ਹੈ ਰੈਣਾ, ਉਸ ਦਾ ਬਿਆਨ ਹੈ ਕਿ ਇੰਡੀਆ ਔਨ ਜੌਬ ਟੂ ਲਿਬਰੇਟ ਪਾਕਿਸਤਾਨ ਆਕੂਪਾਈਡ ਜੰਮੂ ਕਸ਼ਮੀਰ। ਔਰ ਇਹ ਉਹਨੇ ਕਿਹਾ ਕਿ ਵੀ ਇਹ ਹੁਣ ਇੰਡੀਆ ਦੀ ਟਾਸਕ ਹੈ, ਉਹਨਾਂ ਨੇ ਦੇਖਣਾ ਹੈ ਕਿ ਅਸੀਂ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ
ਉਹਨੂੰ ਲਿਬਰੇਟ ਕਰਾਉਣਾ ਹੈ। ਰੀਟਰੇਟਿੰਗ ਹਿਸ ਕਲੇਮ to be president of Pakistan occupied Jammu and Kashmir also, BJP Union Territory Chief Ravinder Rana said Pakistan occupied Jammu Kashmir was part of Jammu and Kashmir which is under the illegal occupation of Pakistan। ਉਹਨੇ ਕਿਹਾ ਜੀ ਮੈਂ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ, ਮੈਂ ਸਿਰਫ ਇੰਡੀਆ ਦੇ ਜੰਮੂ ਕਸ਼ਮੀਰ ਦਾ ਨਹੀਂ ਹੈ, ਜਿਹੜਾ ਪਾਕਿਸਤਾਨ ਦੇ ਕਬਜ਼ੇ 'ਚ ਕਸ਼ਮੀਰ ਹੈ ਉਹਦਾ ਵੀ ਮੈਂ ਪ੍ਰਧਾਨ ਹੈ, ਕਿਉਂਕਿ ਇਹ ਹੁਣ ਇੰਡੀਅਨ ਗਵਰਨਮੈਂਟ ਨੇ ਉਹਨੂੰ ਲਿਬਰੇਟ ਕਰਾਉਣਾ ਔਰ ਸਾਡਾ ਹਿੱਸਾ ਹੈ। ਸੋ ਇਹ ਮਾਈਂਡਸੈਟ ਔਰ ਰਾਵਤ ਦੀ ਬਿਆਨਬਾਜ਼ੀ ਦੱਸਦੀ ਹੈ ਕਿ ਕੁਛ ਨਾ ਕੁਛ ਕੁੱਕ ਹੋ ਰਿਹਾ। ਲੇਕਿਨ ਕਈ ਵਾਰ ਤੁਸੀਂ ਇਹ ਦੇਖਦੇ ਹੋ ਕਿ ਜਦੋਂ ਤੁਸੀਂ ਝੂਠ ਬੋਲ ਕੇ 5 ਮਹੀਨੇ 5.5 ਮਹੀਨੇ ਤੋਂ ਇੰਟਰਨੈਟ ਬੰਦ ਕੀਤਾ ਹੋਇਆ ਹੈ, ਬੇਸਿਕ ਫੈਸਿਲਿਟੀਜ਼ ਨਹੀਂ ਨੇ, ਤੇ ਕਿਵੇਂ ਜਬਲੀਆਂ ਮਾਰਨ ਤੱਕ ਗੱਲ ਜਾਂਦੀ ਹੈ। ਇਹ ਗੱਲ ਜਬਲੀਆਂ ਕੋਈ ਇੱਕ ਪਾਸੇ ਦੀਆਂ ਨਹੀਂ ਹੁੰਦੀਆਂ, ਦੋਨੋਂ ਹੀ ਹੁੰਦੀਆਂ। ਹੁਣ ਪਾਕਿਸਤਾਨ 'ਚ ਅੱਜ ਕੱਲ੍ਹ ਆਟੇ ਦਾ ਬੁਹਰਾਨ ਹੈ, ਔਰ ਉੱਥੇ ਜੇ ਕਿਸੇ ਨੇ ਪੁੱਛਿਆ ਪੱਤਰਕਾਰ ਨੇ ਕਿ ਜੀ ਇਹ ਕੀ ਚੱਲ ਰਿਹਾ ਹੈ, ਪਾਕਿਸਤਾਨ ਤਾਂ ਵੀਟ ਐਕਸਪੋਰਟ ਕਰਨ ਵਾਲਾ ਮੁਲਕ ਹੈ, ਉੱਥੇ ਪਾਣੀ ਹੈ, ਉੱਥੇ ਪੰਜਾਬ 'ਚ ਮੈਕਸਿਮਮ ਕਣਕ ਹੁੰਦੀ ਹੈ, ਤੇ ਉਹਨਾਂ ਦੇ ਸ਼ੇਖ ਰਸ਼ੀਦ ਸਾਹਿਬ ਨੇ ਮਿਨਿਸਟਰ, ਉਹ ਕਹਿੰਦੇ ਨੇ ਜੀ ਸਰਦੀਆਂ 'ਚ ਲੋਕ ਰੋਟੀ ਜ਼ਿਆਦਾ ਖਾਂਦੇ, ਇਸ ਲਈ ਜਿਹੜਾ ਉਹ ਹੁਣ ਤੁਸੀਂ ਇਹਨੂੰ ਕੀ ਕਹੋਗੇ ਕਿ ਵੀ ਇਹ ਲੋਕਾਂ ਦੇ ਨਾਲ ਮਜ਼ਾਕ ਹੈ, ਤੁਸੀਂ ਆਪਣੇ ਆਪ ਨੂੰ ਇੰਨੇ ਸਿਆਣੇ ਸਮਝਦੇ ਹੋ। ਹੁਣ ਉਸੇ ਹੀ ਕੈਫੀਅਤ ਦਾ ਬਿਆਨ ਜਦੋਂ ਕਿ ਇਹਨਾਂ ਨੇ ਕਸ਼ਮੀਰੀਆਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ ਹੋਈਆਂ, ਤੇ ਉਹਨਾਂ ਦਾ ਨੀਤੀ ਆਯੋਗ ਜਿਹੜਾ ਪਲਾਨਿੰਗ ਕਮਿਸ਼ਨ ਕਹਿੰਦੇ ਨੇ, ਉਹਨਾਂ ਦਾ ਮੈਂਬਰ ਹੈ VK ਸਾਰਸਵਤ, ਉਹ ਕਹਿ ਰਿਹਾ ਹੈ ਨੀਤੀ ਆਯੋਗ ਮੈਂਬਰ ਜਸਟੀਫਾਈਜ਼ J&K net ban says people watch dirty films। ਉਹਨੇ ਕਿਹਾ ਜੇ ਇੰਟਰਨੈਟ ਬੰਦ ਕਰਤਾ ਫਿਰ ਕੀ ਹੋ ਗਿਆ, ਲੋਕ ਤਾਂ ਉੱਥੇ ਹੋਰ ਕਰਦੇ ਕਿਸੇ ਇੰਟਰਨੈਟ ਨਾਲ, ਉਹ ਗੰਦੀਆਂ ਫਿਲਮਾਂ ਹੀ ਦੇਖਦੇ ਸੀ, ਉਹ ਸਗੋਂ ਅਸੀਂ ਉਹਨਾਂ ਨੂੰ ਮਤਲਬ ਹੁਣ ਸ਼ੁੱਧ ਕਰਤੇ ਆ ਉਹਨਾਂ ਦੇ ਦਿਮਾਗ। ਉਹ ਇਹ ਕਹਿ ਰਿਹਾ ਦਾ ਸ਼ਟਡਾਊਨ ਆਫ ਇੰਟਰਨੈਟ ਸਰਵਿਸਿਜ਼ ਇਨ ਜੰਮੂ ਐਂਡ ਕਸ਼ਮੀਰ ਆਫਟਰ ਦ ਐਬਰੋਗੇਸ਼ਨ ਆਫ ਆਰਟੀਕਲ 370 didn't have any significant impact on economy as people there did nothing other than watching dirty films online। ਉਹਨੇ ਕਿਹਾ ਜੀ ਉਹਦਾ ਕੋਈ ਕੀ ਅਸਰ ਹੈ, ਉਹ ਕਰਦੇ ਕੋਈ ਇਕਨੋਮੀ ਉਹਦੀ ਆਰਥਿਕਤਾ ਤੇ ਕੋਈ ਅਸਰ ਨਹੀਂ ਹੈ, ਕਿਉਂਕਿ ਉਹਨੂੰ ਡਰਟੀ ਫਿਲਮਸ ਦੇਖਦੇ ਸੀ, ਉਹ ਸਗੋਂ ਅਸੀਂ ਉਹਨੂੰ ਬੰਦ ਕਰਕੇ ਕਰ ਦਿੱਤਾ। He also said internet services were suspended in Jammu and Kashmir to prevent certain elements from misusing information that could affect law and order situation there। ਔਰ ਉਹ ਇਹ ਗੱਲ ਅਹਿਮਦਾਬਾਦ 'ਚ ਜਾ ਕੇ ਕਹਿ ਰਹੇ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ, what difference does it make if there is no internet there? What do you watch on internet there? What e-tailing is happening there? Besides watching dirty films, you do nothing there। ਇਹ ਉਹਨਾਂ ਦੀ ਜਸਟੀਫਿਕੇਸ਼ਨ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਕਿਵੇਂ ਪੋਰਟਰੇ, ਇਹੀ ਨਹੀਂ ਕਿ ਉਹਨਾਂ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ ਹੋਈਆਂ ਨੇ, ਉਹਨਾਂ ਇਹ ਕਰੈਕਟਰ ਅਸੈਸੀਨੇਸ਼ਨ ਹੈ। ਉਹ ਲੋਕ ਜਿਨ੍ਹਾਂ ਦੀਆਂ ਔਰਤਾਂ ਹਿਜਾਬ ਦੇ ਵਿੱਚ ਨੇ, ਪਰਦੇ ਵਿੱਚ ਨੇ, ਸ਼ਰੀਫ ਲੋਕ ਜਿਹੜੇ ਰੱਬ 'ਚ ਯਕੀਨ ਰੱਖਣ ਵਾਲੇ ਨੇ, ਸਭ ਤੋਂ ਜ਼ਿਆਦਾ ਪੋਰਨ ਵਾਚਰ ਤੇ ਇੰਡੀਆ 'ਚ ਨੇ। ਉਹਨਾਂ ਦੀਆਂ ਪਾਰਲੀਮੈਂਟ ਔਰ ਅਸੈਂਬਲੀਆਂ ਦੇ ਵਿੱਚ ਬੈਠੇ ਜਿਹੜੇ ਕਈ ਮੈਂਬਰ ਫੜੇ ਗਏ ਕਿ ਉਹ ਵਾਚ ਕਰ ਰਹੇ ਨੇ ਉਹਨਾਂ ਨੂੰ ਡਰਟੀ ਫਿਲਮਸ। ਤੁਸੀਂ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹ ਕੇ ਇਸ ਕਿਸਮ ਦੀ ਇਲਜ਼ਾਮ ਤਰਾਸ਼ੀ ਕਰ ਰਹੇ ਹੋ, ਔਰ ਖੁਦ ਕੀ ਕਰ ਰਹੇ ਨੇ, ਔਰ ਕੁਦਰਤੀ ਕਿਉਂਕਿ ਵਿਪਨ ਰਾਵਤ ਦੇ ਮੂੰਹੋਂ ਨਿਕਲ ਗਿਆ ਕਿ ਜੀ ਅਸੀਂ ਡੀ ਰੈਡੀਕਲਾਈਜੇਸ਼ਨ ਕੈਂਪ ਜਿਹੜੇ ਨੇ ਉਹ ਭਾਰਤ ਭਰ 'ਚ ਲਾਏ ਹੋਏ ਨੇ। ਔਰ ਹੁਣ ਜਿਹੜੀ ਗੱਲ ਸਾਹਮਣੇ ਆਈ, ਇੱਕ ਪਾਕਿਸਤਾਨ ਦੇ ਕਾਲਮਨਿਸਟਿਕ ਸ਼ੋਅ ਤੇ ਕਹਿ ਰਹੇ ਸੀ ਕਿ 16,000 ਦੇ ਕਰੀਬ ਨੌਜਵਾਨ ਕਸ਼ਮੀਰ 'ਚੋਂ ਇਹਨਾਂ ਨੇ ਚੁੱਕੇ ਹੋਏ ਨੇ 5 ਅਗਸਤ ਤੋਂ ਬਾਅਦ। ਉਹਨਾਂ 'ਚ 10-10 12-12 ਸਾਲ ਦੇ ਬੱਚੇ ਵੀ ਨੇ। ਉਹਨਾਂ ਨੂੰ ਭਾਰਤ ਭਰ ਦੀਆਂ ਜੇਲ੍ਹਾਂ 'ਚ ਰੱਖ ਕੇ ਉਹਨਾਂ ਦੀ ਮਾਰ ਕੁਟਾਈ ਵੀ ਕਰਦੇ ਨੇ, ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਵੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਵੀ ਬੁਲਾਉਂਦੇ ਨੇ, ਔਰ ਉਹਨਾਂ ਨੂੰ ਜਿਹੜਾ ਉਹ ਮੈਂਟਲੀ ਉਹਨਾਂ ਦੇ ਮਜ਼ਹਬ ਦੇ ਅਗੇਂਸਟ ਵੀ ਉਹ ਕਹਿੰਦੇ ਨੇ। ਔਰ ਇਹ ਜਿਹੜਾ ਖੁਦ ਮੰਨਿਆ ਉਹਨਾਂ ਦਾ ਵਿਪਨ ਰਾਵਤ ਕਿ ਇਹ ਡੀ ਰੈਡੀਕਲਾਈਜੇਸ਼ਨ ਕੈਂਪ ਅਸੀਂ ਭਾਰਤ ਭਰ 'ਚ ਬਣਾਏ ਹੋਏ ਨੇ। ਸੋ ਉਹਨਾਂ ਦੀ ਜਵਾਨੀ ਨੂੰ ਚੁੱਕ ਕੇ ਤੁਸੀਂ ਟੌਰਚਰ ਕਰੋ, ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਤੁਸੀਂ ਮੁੱਢਲੀਆਂ ਆਜ਼ਾਦੀਆਂ 5.5 ਮਹੀਨੇ ਤੋਂ ਖੋਹੀਆਂ ਹੋਈਆਂ, ਉਹਨਾਂ ਨੂੰ ਕਹੋ ਜੀ ਕਿ ਵੀ ਇਹ ਅਸੀਂ ਤਾਂ ਇੰਟਰਨੈਟ ਬੰਦ ਇਸ ਲਈ ਕੀਤਾ ਹੈ ਕਿ ਉਹ ਲੋਕ ਡਰਟੀ ਫਿਲਮਾਂ ਦੇਖਦੇ ਨੇ। ਹੁਣ ਇਹ ਤੋਂ ਤੁਸੀਂ ਗੁਲਾਮੀ ਔਰ ਕਿਸ ਹੱਦ ਤੱਕ ਬੇਬਸੀ ਉਹਨਾਂ ਲੋਕਾਂ ਦੀ, ਇਹ ਅਸੀਂ ਜ਼ਾਹਰਾ ਤੌਰ ਤੇ ਦੇਖ ਸਕਦੇ ਜੀ। ਰਾਜ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦੇ ਮੈਸੇਜ ਸ਼ੇਅਰ ਕਰਨ ਜਾ ਰਹੇ ਹਾਂ। ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀਤਾ ਸੰਦਰ ਜੀ ਸਾਨੂੰ ਪਹਿਲੇ ਸੈਗਮੈਂਟ ਦੇ ਵਿੱਚ ਹਮੇਸ਼ਾ ਤਰ੍ਹਾਂ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ, TV84
ਗੁੱਡ ਜੌਬ ਰੈਫਰੈਂਡਮ 2020 ਐਂਡ ਬਾਜਵਾ ਸਿੰਘ ਬਲਜੀਤ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਸੈਫ ਸਨਾਨੀ ਵੀ ਸਾਨੂੰ ਆਪਣਾ ਪਿਆਰ ਭੇਜਦੇ ਨੇ। ਸੋ ਰਿੰਕੂ ਵਰਿੰਦਰ ਸਿੰਘ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਐਂਡ ਸਿੰਮੀ ਕੌਰ ਢਿੱਲੋਂ ਜੀ ਕਹਿੰਦੇ ਨੇ ਰਾਈਟ ਜੀ। ਐਂਡ ਦਲਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਲਾਲ ਬਾਬੂ ਜੀ ਵੀ ਸਾਨੂੰ ਪਿਆਰ ਭੇਜਦੇ ਨੇ। ਅਮਰਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਰਿੰਕੂ ਵਰਿੰਦਰ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਜ਼ਫਰਨਾਮੇ ਦੀ ਕਥਾ ਸੂਫੀ ਸੰਤ ਕਾਦਰੀ ਜੀ ਵਧੀਆ ਕਰਦੇ ਨੇ, ਮੈਂ ਬਾਰ-ਬਾਰ ਸੁਣਦਾ ਰਹਿੰਦਾ। ਜਸਵੀਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਹਰਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਨ ਖਾਲਸਾ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਨੇ ਜੀ। ਡਾਕਟਰ ਸਾਹਿਬ ਨਿਊਜ਼ ਸ਼ੋ ਦੁਨੀਆ ਉਹਨਾਂ ਨੇ ਕਿਹਾ ਗ੍ਰੇਟ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਮੁਜ਼ਮੀ ਹੁਸੈਨ ਹਾय। ਅਲੀ ਰਾਣਾ ਮੁਦੱਸਰ ਲਵ ਯੂ ਡਾਕਟਰ ਜੀ, ਬਹੁਤ ਸ਼ੁਕਰੀਆ ਅਲੀ ਰਾਣਾ ਜੀ। ਮਨਿੰਦਰ ਸਿੰਘ ਬੁੱਟਰ ਵਾਹਿਗੁਰੂ ਸਾਹਿਬਜੀਤ ਸਿੰਘ ਜੀ ਕਿਰਪਾ ਕਰਕੇ ਹਾਈਲਾਈਟ ਕਰ ਦਿਓ ਅਗਲਾ ਸੁਨੇਹਾ। ਔਰ ਅਗਲਾ ਸੁਨੇਹਾ ਉਹਨਾਂ ਦਾ ਹੈ ਕਿ ਆਪਣੇ ਆਉਣ ਵਾਲੇ ਸਮੇਂ ਰੂਲ ਨਰਮ ਪਰ ਖੰਡੇ ਦੀ ਧਾਰ ਵਰਗਾ ਹੋਣਾ ਚਾਹੀਦਾ ਹੈ। ਤੁਸੀਂ ਜਿਹੜਾ ਹੈ ਇਸ ਨਾਲ ਜੁੜੇ ਹੋਏ ਹੋ। ਸੋ ਉਹਨਾਂ ਦਾ ਕਹਿਣਾ ਕਿ ਵੀ ਸਾਨੂੰ ਸਿਧਾਂਤਕ ਤੌਰ ਤੇ ਪਰਪੱਕ ਹੋਣਾ ਚਾਹੀਦਾ ਹੈ। ਸੁਰਿੰਦਰ ਸਿੰਘ ਵਾਹਿਗੁਰੂ ਜੀ ਮਿਹਰ ਕਰਨ ਜੀ। ਅਰਸ਼ਾਦ ਰਾਜਾ ਆਦਾਬ ਅਰਜ਼ ਕਹਿੰਦੇ ਨੇ। ਔਰ ਬਲਵਿੰਦਰ ਸਿੰਘ ਕਹਿੰਦੇ ਨੇ ਖਾਲਸਾ ਜੀ ਕਾਂਗਰਸ ਤੇ ਬੀਜੇਪੀ ਇੱਕੋ ਨੇ, ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਕਾਂਗਰਸ ਨੇ ਸਾਨੂੰ ਸਿੱਧਾ ਮਾਰਿਆ ਸੀ, ਬੀਜੇਪੀ ਪਹਿਲਾਂ ਮੋਢੇ ਤੇ ਹੱਥ ਰੱਖਦੀ ਹੈ ਫਿਰ ਹੌਲੀ ਹੌਲੀ ਕੱਛ ਵਿੱਚ ਲੈ ਕੇ ਮਾਰਦੀ ਹੈ, ਪਰ ਹੁਣ ਇਹ ਵੀ ਸਿੱਧੇ ਮਾਰਨ ਵਾਲੀ ਜਾ ਰਹੇ ਨੇ। ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਸਿੰਘ ਜੀ ਮੈਨੂੰ ਸੱਚਾ ਚੈਨਲ ਇੱਕੋ ਹੀ ਲੱਗਦਾ ਹੈ, ਤਾਏ ਡੋਗਰ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਮੋਦੀ ਇਜ਼ मोजी मर्ज है इंडिया के लिए। और पापी चुल्लो कहते ने डॉक्टर साहब योगी आदित्यनाथ एक बार मेरे हाथ आ गया तो मैं उसकी टिंड पुट के अपने रूम में ला लेनी है। ये पापी चुल्लो जी घरों निकल के कुछ जोड़ा वो किया जा सकता, आप इदा नहीं उन्हें काबू होना। और बाकी जे जिन्हों रब ने सजा देनी है कोई ना कोई तरीका रब ने ਲੱਭਿਆ ਹੁੰਦਾ है। ਔਰ ਇਹ ਕਮਲਜੀਤ ਸਿੰਘ ਸਾਨੂੰ ਯਾਦ ਕਰਵਾਉਂਦੇ ਨੇ ਕਿ ਦਰਬਾਰ ਸਾਹਿਬ ਇਜ਼ ਅ ਹਿਸਟੋਰੀਕਲ ਗੁਰਦੁਆਰਾ ਬਟ ਨਾਟ ਦ ਸੈਂਟਰ ਆਫ ਸਿੱਖਿਜ਼ਮ। ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਮੇਰਾ ਖਿਆਲ ਹੈ ਵੀ ਕਮਲਜੀਤ ਸਿੰਘ ਜੀ ਜੇ ਤੁਸੀਂ ਸਰ ਕਪੂਰ ਸਿੰਘ ਹੋਰਾਂ ਦੀ ਲਿਖਤ ਥੀਓ ਪੋਲੀਟੀਕਲ ਸਟੇਟਸ ਆਫ ਸਿੱਖਿਜ਼ਮ ਪੜ੍ਹੋਗੇ ਤਾਂ ਫਿਰ ਤੁਹਾਨੂੰ ਇਹ ਹੋਏਗਾ ਕਿ ਮਹਿਜ਼ ਇੱਕ ਹਿਸਟੋਰੀਕਲ ਨਹੀਂ ਹੈ, ਕਿਵੇਂ ਥੀਓ ਪੋਲੀਟੀਕਲ ਸੈਂਟਰ ਹੈ ਅਕਾਲ ਤਖਤ ਦਰਬਾਰ ਸਾਹਿਬ। ਆਫ ਕੋਰਸ ਹਿਸਟੋਰੀਕਲ ਤਾਂ ਹੈ ਹੀ ਹੈ, ਪਰ ਇਸ ਨਾਲ ਸਾਡਾ ਬਹੁਤ ਕੁਝ ਜਿਹੜਾ ਉਹ ਜੁੜਿਆ ਹੋਇਆ। ਔਰ ਫਿਰ ਮਨਿੰਦਰ ਸਿੰਘ ਬੁੱਟਰ ਸਿੰਘ ਜੀ ਤੁਸੀਂ ਮੇਰੇ ਸੁਨੇਹੇ ਗਾਇਬ ਵੀ ਕਰ ਦਿਆ ਕਰੋ। ਅੰਮ੍ਰਿਤਪਾਲ ਸਿੰਘ ਮੇਰੇ ਜ਼ਿਲ੍ਹੇ ਦਾ ਮੈਨੂੰ ਪਤਾ, ਵੀਡੀਓ ਦੇਖ ਕੇ ਲੱਗਾ, ਦੇਖ ਲਓ ਹੁਣ ਜੇ ਤੁਸੀਂ ਆਪਣੇ ਜ਼ਿਲ੍ਹੇ ਦਿਆਂ ਨੂੰ ਨਹੀਂ ਜਾਣਦੇ ਤਾਂ ਹੁਣ ਇਹ ਤੁਹਾਡੀ ਗਲਤੀ ਹੈ। ਪਰ ਮੈਂ ਸਮਝਦਾ ਵੀ ਅੰਮ੍ਰਿਤਪਾਲ ਸਿੰਘ ਨੇ ਇੱਕ ਆਪਣੀ ਥਾਂ ਬਣਾਈ ਹੈ। ਔਰ ਬੇਬਾਕ ਉਹਦਾ ਇੰਟਰਵਿਊ ਸੀ, ਹਾਲਾਂਕਿ ਕੁਛ ਗੱਲਾਂ ਯੰਗ ਹੈ 22-23 ਸਾਲ ਦਾ, ਕੁਛ ਜਿਹੜੀਆਂ ਨੇ ਕਈ ਵਾਰੀ ਤੁਸੀਂ ਉਹ ਹੋਰ ਪਾਸਿਓਂ ਵੀ ਕਹਿੰਦੇ ਹੋ ਪਰ ਪਿਓਰਿਟੀ ਆਫ ਹਾਰਟ ਤੁਸੀਂ ਦੇਖ ਸਕਦੇ ਹੋ। ਜੇ ਇੱਕਦਮ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਅਦਰਵਾਈਜ਼ ਰਾਗੀ ਸਿੰਘ ਜੇ ਉਹ ਸਾਰੇ ਨਿਕਲ ਆਏ ਨੇ, ਇਹ ਹੁੰਦਾ ਜਦੋਂ ਕੋਈ ਪਿਓਰ ਜਿਹੜੀ ਖਾਲਸ ਰੂਹ ਚੋਂ ਕੋਈ ਚੀਜ਼ ਆਵਾਜ਼ ਨਿਕਲਦੀ ਹੈ ਤੇ ਫਿਰ ਗੁਰੂ ਦੀ ਕਲਾ ਵੀ ਵਾਪਰਦੀ ਹੈ। ਔਰ ਇਸੇ ਤਰ੍ਹਾਂ ਫਿਰ ਮਨਿੰਦਰ ਸਿੰਘ ਬੁੱਟਰ ਜੀ ਦੇ 2-3 ਨੇ ਕਿ ਜੀ ਐਕਸੀਡੈਂਟ ਤੋਂ ਪਹਿਲਾਂ ਮੈਨੂੰ ਨੈਟ ਬਾਰੇ ਬਹੁਤ ਕੁਝ ਪਤਾ ਸੀ, ਐਕਸੀਡੈਂਟ ਤੋਂ ਪਹਿਲਾਂ ਵੀ ਮੇਰੀ ਸੋਚ ਆਜ਼ਾਦੀ ਵਾਲੀ ਸੀ, ਪਰ ਹੁਣ ਤੱਕ ਨਾ ਗੁਰਾ। ਹਾਂ ਸਿੰਘ ਜੀ ਮੈਂ ਤੁਹਾਨੂੰ ਆਪਣੇ ਸਮਝਦਾ, ਬਹੁਤ ਸ਼ੁਕਰੀਆ। ਹੁਣ ਤੁਸੀਂ ਅੰਮ੍ਰਿਤ ਛਕਣ ਦਾ ਜ਼ਿਕਰ ਕੀਤਾ ਸੀ, ਤੁਸੀਂ ਗੁਰੂ ਵਾਲੇ ਬਣ ਜਾਓਗੇ। ਪਰ ਉਹਨਾਂ ਨੇ ਕਿਹਾ ਮੈਂ ਡਰਦਾ ਤਾਂ ਬਿਲਕੁਲ ਨਹੀਂ ਹੈ, ਪਰ ਮੇਰੀ ਮਾਂ ਤੇ ਭੈਣ ਮੈਨੂੰ ਸਭ ਕੁਝ ਦੇਖਣ ਤੋਂ ਰੋਕਦੀਆਂ ਨੇ। ਉਹਨਾਂ ਨੂੰ ਤੁਸੀਂ ਮਾਈ ਭਾਗੋ ਯਾਦ ਕਰਵਾਓ ਤੇ ਅਰਦਾਸ ਤੇ ਲਫ਼ਜ਼ ਯਾਦ ਕਰਵਾਓ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ। ਸੋ ਕੁਰਬਾਨੀ ਦੇ ਵਿੱਚ ਕਦੇ ਵੀ ਸਿੰਘਣੀਆਂ ਸਿੰਘਾਂ ਤੋਂ ਪਿੱਛੇ ਨਹੀਂ ਰਹੀਆਂ। ਔਰ ਜੀ ਨਿਆਜ਼ੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਸਲਾਮ ਟੂ एवरीवन। These 10 brave and honorable Sikh brothers will be raised high in sight of God. God bless them. So nice. ਬਿਲਕੁਲ ਠੀਕ ਹੈ। ਔਰ ਹੋ ਗਿਆ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਤ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ
ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ।